ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਵੀਰਵਾਰ ਦਾ ਦਿਨ ਜਗਵੀਰ ਜੀ ਆਪਣੇ ਨਾਲ ਜੁੜਨਗੇ। ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ, ਹੋਮ ਰੈਮਡੀਜ਼ ਜਿਹੜੀਆਂ ਉਹ ਸ਼ੇਅਰ ਕੀਤੀਆਂ ਜਾਂਦੀਆਂ। ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਬੀਸਲਾ ਪਰਿਵਾਰ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ ਕਰਨੈਲ ਸਿੰਘ ਰੰਧਾਵਾ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਬਲਜੀਤ ਸਿੰਘ ਹਰਦੀਪ ਕੌਰ ਟਾਊਨਸੀ ਸੈਕਰਾਮੈਂਟੋ, ਕੁਲਵੰਤ ਸਿੰਘ ਨਾਵਿੰਦਰ ਕੌਰ ਡਬਲਿਨ, ਜੁਝਾਰ ਸਿੰਘ ਸੁਰਿੰਦਰ ਕੌਰ ਗਿੱਲ ਐਲਗਰੋ ਮੂਸ਼ੀਆਣਾ ਪਰਿਵਾਰ, ਯੂਨੀਅਨ ਸਿਟੀ ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲਾਰਾ, ਸਮਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਗੁਰਮੀਤ ਸਿੰਘ ਸੁਰਜੀਤ ਕੌਰ ਐਸਕਲੋਨ। ਸਭ ਦਾ ਧੰਨਵਾਦ, ਥੈਂਕ ਯੂ। ਅਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਜਗਵੀਰ ਜੀ ਦੇ ਨਾਲ, ਜੋ ਘਰੇਲੂ ਨੁਸਖੇ ਹੋਮ ਰੈਮਡੀ ਸ਼ੇਅਰ ਕਰਨਗੇ। ਜਗਵੀਰ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਾਰਿਆਂ ਤੋਂ ਗੱਲਾਂ ਕਰਦੇ ਹਾਂ। ਅੱਜ ਗੱਲ ਕਹਿੰਦੇ ਤੇ ਖੁਰਕ ਆਉਂਦੀ ਰਹਿੰਦੀ ਪਿੰਡੇ ਦੇ ਉੱਤੇ, ਉਹ ਆਪਣੇ ਕਰ ਸਕਦੇ ਹੈਗੇ ਚਮੇਲੀ ਦੇ ਤੇਲ ਦੇ ਵਿੱਚੋਂ ਮੁਸ਼ਕਪੂਰ ਮਿਲਾ ਕੇ ਉਹ ਲਗਾ ਸਕਦੇ ਹੈਗੇ ਜੀ। ਜਾਂ ਆਪਣੇ ਤੁਸੀਂ ਜਿਹੜਾ ਗਠਾ ਹੀ ਹੁੰਦਾ ਇਹਦਾ ਪਾਣੀ ਇਹਨੂੰ ਮਿਕਸੀ ਬਲੈਂਡਰ ਮਾ ਪਾ ਕੇ ਉਹਨੂੰ ਜਿਸ ਤਰ੍ਹਾਂ ਆਪਾਂ ਤੜਕਾ ਬਣਾਉਂਦੇ ਹਾਂ ਬਣਾ ਕੇ ਨਾ ਉਹ ਵੀ ਆਪਣੇ ਪਿੰਡੇ 'ਤੇ ਮਲਦੇ ਕਰੇ। ਇਕੱਲੇ ਹੀ ਪਿਆਜ਼ ਕੁਝ ਨਹੀਂ ਪਾਉਣੇ ਕੀ ਲੋੜ ਵਿੱਚੋਂ ਉਹਦਾ ਲੇਪ ਜਿਹਾ ਬਣਾ ਕੇ ਬਸ ਪਿੰਡੇ 'ਤੇ ਉਹਦੇ ਮਲਦੇ ਕਰੇ ਜੀ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਖਾਣੇ ਵਾਸਤੇ ਤੁਸੀਂ ਲੈ ਸਕਦੇ ਬ੍ਰਹਮ ਡੰਡੀ ਅਤੇ ਮਜੀਠ, ਇਹ ਦੋ ਬਰਾਬਰ ਲੈ ਕੇ ਤੁਸੀਂ ਇੱਕ ਚਮਚਾ ਆਪਣੇ ਸਵੇਰ ਨੂੰ, ਜੇ ਜ਼ਿਆਦਾ ਤਾਂ 2 ਟਾਈਮ ਵੀ ਲੈ ਸਕਦੇ, ਇੱਕ ਚਮਚਾ ਸਵੇਰ ਨੂੰ, ਇੱਕ ਚਮਚਾ ਸ਼ਾਮ ਨੂੰ, ਨਹੀਂ ਤਾਂ ਇੱਕ ਚਮਚਾ ਰੋਜ਼। ਇਹ ਖਾਣਾ ਹੈਗਾ ਜੀ। ਇਹ ਨਹੀਂ ਤਾਂ ਸਰੋਂ ਦੇ ਤੇਲ ਮਾ ਲਸਣ ਉਹਨੇ ਫੂਕ ਕੇ ਉਹਨੂੰ ਜਿਸ ਤਰ੍ਹਾਂ ਗਰਮ ਕਰਕੇ ਜੇ ਲਸਣ ਤੈਰ ਕੇ ਉੱਪਰ ਆ ਜਾਵੇ ਉਹ ਤੇਲ ਦੀ ਤੁਸੀਂ ਮਾਲਿਸ਼ ਕਰ ਸਕਦੇ। ਲਸਣ ਪਾ ਲਈਏ ਚੰਗਾ ਥੋੜ੍ਹਾ ਜਿਹਾ। ਨਹੀਂ ਤਾਂ ਅਨਾਰ ਦੇ ਪੱਤੇ ਜਿਹੜੇ ਹੁੰਦੇ ਅਨਾਰ ਦਰਖਤ ਦੇ ਪੱਤੇ ਉਹਨਾਂ ਦੀ ਚਟਨੀ ਬਣਾ ਕੇ ਤੇਲ ਪਾ ਕੇ ਉਹਦਾ ਕੋਈ ਵੀ ਤੇਲ ਲੈ ਲਈਏ ਉਹਦੇ ਵਿੱਚੋਂ ਚਟਨੀ ਜੀ ਮਿਕਸ ਕਰਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਲਗਾ ਸਕਦੇ ਹੈਗੇ ਤੁਸੀਂ ਖਾਦ ਦੇ ਉੱਤੇ। ਜਾਂ ਫਿਰ ਤੁਸੀਂ ਪਹਿਲਾਂ ਹੀ ਦੱਸ ਦੇਂਗੇ ਜੇ ਨਹੀਂ ਯੂਜ਼ ਕਰ ਨਾਰੀਅਲ ਦਾ ਤੇਲ ਮਾ ਮੁਸ਼ਕਪੂਰ ਪਾ ਕੇ 200 ਗ੍ਰਾਮ ਨਾਰੀਅਲ ਦਾ ਤੇਲ ਲੈ ਲਓ। ਜਾਂ ਫਿਰ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚੋਂ 200 ਗ੍ਰਾਮ ਜਾਂ 1 ਕੱਪ ਸਮਝ ਲਓ ਥਰਾ ਤੇਲ ਦਾ ਹੋ ਜਾਊਗਾ ਨਾਰੀਅਲ ਦਾ ਤੇਲ, ਉਹਦੇ ਵਿੱਚੋਂ 2 ਵੱਡੇ ਨਿੰਬੂ ਨਿਚੋੜ ਕੇ ਉਹ ਤੁਸੀਂ ਆਪਣੇ ਅੱਗ 'ਤੇ ਰੱਖ ਦੇਣਾ ਹੈਗਾ। ਜਦ ਤੱਕ ਤਿੜਕ ਕੇ ਉਹ ਆਵਾਜ਼ ਹੀ ਆਉਣੀ ਬੰਦ ਹੋ ਜਾਵੇ ਤਾਂ ਸਮਝ ਲਓ ਤੁਹਾਡਾ ਤੇਲ ਤਿਆਰ ਹੈਗਾ। ਇਹ ਤੇਲ ਦੀ ਤੁਸੀਂ ਲਗਾ ਸਕਦੇ ਹੈਗੇ। ਦਹੀਂ ਦੇ ਵਿੱਚ ਹਲਦੀ ਮਿਲਾ ਕੇ ਲਗਾ ਸਕਦੇ ਹੈਗੇ ਤੁਸੀਂ। ਇਹ ਸਾਰੀਆਂ ਚੀਜ਼ਾਂ ਹੈਗੀਆਂ। ਫਿਰ ਟਮਾਟਰ ਦਾ ਜੂਸ ਤੁਸੀਂ ਜ਼ਿਆਦਾ ਪੀਓ। ਜੇ ਸਾਰੇ ਖੁਸ਼ਕੀ ਤੁਹਾਨੂੰ ਲੱਗਦੀ ਹੈ ਕਿ ਆਪਾਂ ਖੁਸ਼ਕੀ ਦਾ ਪਤਾ ਲੱਗਿਆ ਜਾਂਦਾ ਵੀ ਇਹ ਨੌ ਜਾਂ ਆਪਾਂ ਫੇਰ ਦੇਣਾ ਚਿੱਟਾ ਜਿਹਾ ਜਿਸ ਤੱਕ ਸਕਿਨ 'ਤੇ ਹੋ ਜਾਵੇ ਤਾਂ ਸਮਝ ਲਓ ਖੁਸ਼ਕੀ ਉਹ ਹੈਗੀ। ਤਾਂ ਤੁਸੀਂ ਆਪਣੇ ਟਮਾਟਰ ਦਾ ਜੂਸ ਸਵੇਰੇ ਸ਼ਾਮ ਪੀਏ ਕਰੋ ਤੁਸੀਂ। ਨਹੀਂ ਤਾਂ ਇਕੱਲੇ ਨੂੰ ਅਜਵਾਇਣ ਨੂੰ ਇਹ ਪਾਣੀ ਮੈਂ ਥੋੜ੍ਹਾ ਜਿਹਾ ਭਿਓ ਕੇ ਮਾੜਾ ਜਿਹਾ ਭਿਓ ਕੇ ਉਹਨੂੰ ਮਿਕਸ ਜਿਹਾ ਕਰਕੇ ਲੇਪ ਜਿਹਾ ਬਣਾ ਕੇ ਉਹ ਵੀ ਇਕੱਲੀ ਅਜਵਾਇਣ ਦੀ ਲਗਾ ਲਓ। ਜਾਂ ਫਿਰ ਤੁਸੀਂ ਸੁੱਕੇ ਔਲੇ ਜਿਹੜੇ ਹੁੰਦੇ ਉਹਨਾਂ ਨੂੰ ਸੁਆਹ ਜਿਹੀ ਬਣਾ ਲੈਣੀ ਉਹਨਾਂ ਦੀ ਅੱਗ 'ਤੇ ਰੱਖ ਕੇ ਜਲ ਤਵੇ 'ਤੇ ਰੱਖ ਦਿਓ ਜਾਂ ਫੁੱਕੇ ਐਨ ਸੁਆਹ ਜਿਹੀ ਬਣ ਗਈ ਨਾਰੀਅਲ ਦੇ ਤੇਲ ਮਾ ਪਾ ਕੇ ਉਹ ਤੁਸੀਂ ਉਹਨੇ ਲਗਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਇਹਦੇ ਵਿੱਚੋਂ ਤ੍ਰਿਫਲਾ ਚੂਰਨ ਵੀ ਉਹਨੇ ਖਾ ਸਕਦੇ ਹੈਗੇ ਜਿਹਦੇ ਵਿੱਚੋਂ ਉਹ ਵੀ ਆਪਣੇ ਜੇ ਕੋਈ ਤਾਂ ਬਲੱਡ ਮਾ ਹੁੰਦੀ ਹੈਗੀ 1 ਚਮਚਾ ਤੁਸੀਂ ਆਪਣੇ ਤ੍ਰਿਫਲਾ ਚੂਰਨ ਲੈ ਲਓ ਅਤੇ ਵਿੱਚੋਂ ਅੱਧਾ ਚਮਚਾ ਤੁਸੀਂ 2 ਚੁਟਕੀਆਂ ਕਾਲੀ ਮਿਰਚ ਦੀਆਂ ਇਹ ਤੁਸੀਂ ਆਪਣੇ ਖਾ ਲਓ ਅਤੇ ਆਪਣੇ ਨਾਲ ਇਹਦਾ ਖੂਨ ਵੀ ਸਾਫ਼ ਹੋ ਜਾਂਦਾ। ਜੇ ਨਹੀਂ ਤਾਂ ਤੁਹਾਨੂੰ ਗੰਧਕ ਮਿਲਦੀ ਹੈਗੀ ਇੱਥੇ ਸਲਫਰ ਪਾਊਡਰ ਕਹਿੰਦੇ ਹੈਗੇ ਉਹਨੂੰ ਪੰਜਾਬੀ ਮਾ ਗੰਧਕ ਕਹਿੰਦੇ ਹੈਗੇ। ਨਾਰੀਅਲ ਦੇ ਤੇਲ ਮਾ ਮਿਕਸ ਕਰਕੇ ਉਹਦਾ ਲੇਪ ਜਿਹਾ ਕਰਕੇ ਉਹ ਵੀ ਲਗਾ ਸਕਦੇ ਹੈਗੇ। ਨਹੀਂ ਤਾਂ ਮੇਰਾ ਖਿਆਲ ਹੈ ਜੇ ਸਲਫਰ ਨਹੀਂ ਤੁਹਾਨੂੰ ਮਿਲਦੀ ਜੇ ਸੈਲਸ਼ੀਅਮ ਸ਼ੈਂਪੂ ਹੁੰਦਾ ਜੀ ਉਹਦੇ ਉੱਤੇ 2.5% ਲਿਖਿਆ ਵਾ ਹੁੰਦਾ। ਓਕੇ। ਸੈਲਸ਼ੀਅਮ ਸ਼ੈਂਪੂ 2.5% ਜਿੱਥੇ ਮੈਡੀਕੇਟਡ ਸ਼ੈਂਪੂ ਪਏ ਹੁੰਦੇ ਉਹਨਾਂ 'ਤੇ ਪੁੱਛ ਲਓ। ਨਹੀਂ ਤਾਂ ਆਪਣੇ ਫਾਰਮਾਸਿਸਟ ਜਿਹੜਾ ਹੁੰਦਾ ਉੱਥੇ ਉਹਨਾਂ ਨੂੰ ਪੁੱਛ ਲਓ ਵੀ ਮੈਨੂੰ 2.5% ਵਾਲਾ ਸੈਲਸ਼ੀਅਮ ਸ਼ੈਂਪੂ ਦੇ ਦਿਓ। ਉਹੀ ਮਲ ਕੇ ਤੁਸੀਂ ਆਪਣੇ ਪਿੰਡੇ 'ਤੇ ਰੱਖੋ। ਮੇਰੇ ਮੁੰਡੇ ਦੇ ਹੋ ਗਈ ਸੀ ਅਸੀਂ ਲੱਤ 'ਤੇ ਖੁਰਕ ਜੀ ਜਾਂਦੀ ਹੋਣੀ ਸੀ ਹੁੰਦੀ ਉਹਦੇ। ਠੀਕ ਹੈ। ਤਾਂ ਮੈਂ ਚੱਲ ਸ਼ੈਂਪੂ ਜਿਹਾ ਲਗਾ ਕੇ ਦੇਖ ਲਿਆ ਸੀ ਮੈਂ ਗੰਧਕ ਹੁੰਦੀ ਹੈ ਭਾਈ ਵੀ
ਉਹ ਲਗਾ ਕੇ ਦੇਖਿਆ ਉਹਨੇ 2 ਹਫ਼ਤੇ ਵਿੱਚ ਉਹਦੀ ਖੁਰਕ ਜੀ ਮਿਟ ਗਈ ਉਹਦੇ ਨਾਲ। ਇਹ ਵੀ ਤੁਸੀਂ ਆਪਣੇ ਲਗਾ ਸਕਦੇ ਹੈਗੇ। ਅੱਗੇ ਜਿਹੜੇ ਪੁੱਛਦੇ ਸੀਗੇ ਆਪਣੇ ਜਿਹੜਾ ਕਹਿੰਦੇ ਸੀਗੇ ਸਾਹ ਮੁੰਡੇ ਨੂੰ ਥੋੜ੍ਹਾ ਰੁਕ ਕੇ ਜਾਂਦਾ, ਪਤਾ ਨਹੀਂ ਕਹਿੰਦੇ ਸੀ ਵੀ ਸਾਹ ਆਉਣੇ ਨਾਲ ਤਕਲੀਫ ਰਹਿੰਦੀ ਮੁੰਡੇ ਨੂੰ ਜਾਂ ਰਾਤ ਨੂੰ ਪੈਣ ਲੱਗੇ, ਪਤਾ ਨਹੀਂ ਕੀ। ਉਹ ਆਪਣੇ ਜੇ ਲਸਣ ਦੀ 1-2 ਕਲੀ ਮੂੰਹ ਪਾ ਕੇ ਹੌਲੀ ਹੌਲੀ ਚੱਬ ਕੇ, ਜਿਸ ਤਰ੍ਹਾਂ ਦੁਬਾਰਾ ਇੱਕੋ ਲਸਣ ਦੀ ਨਗਾਣ ਨਹੀਂ, ਮੂੰਹ ਪਾ ਕੇ ਹੌਲੀ ਹੌਲੀ ਚੁੱਸੀ ਚੱਲੇ, ਉਹਦੇ ਨਾਲ ਠੀਕ ਹੋ ਜਾਂਦਾ ਜੀ। ਇਹਦੇ ਨਾਲ ਜਿਹੜੇ ਸਾਹ ਦੀ ਪ੍ਰੋਬਲਮ ਜੀ ਹੁੰਦੀ ਹੈ ਬੱਚੇ ਨੂੰ, ਜਿਸ ਕਈ ਵਾਰੀ ਬੰਦੇ ਦਾ ਸਾਹ ਰੁਕ ਕੇ ਆਉਂਦਾ ਹੁੰਦਾ, ਇਹ ਟਰਾਈ ਕਰਕੇ ਦੇਖ ਲੈ। ਜੇ ਉਹਨੂੰ ਕੋਈ ਹੈਗੀ ਆ ਉਹਨੇ ਜਿਸ ਤਰ੍ਹਾਂ ਖੰਘ ਦੀ ਸ਼ਿਕਾਇਤ ਜਾਂ ਕੋਈ ਇਹੋ ਜਿਹੀ ਚੀਜ਼ ਹੈਗੀ ਦਵਾ ਲੱਗਦਾ ਉਹਨਾਂ ਨੂੰ ਵੀ ਹੋ ਸਕਦਾ ਹੈਗਾ, ਤਾਂ ਸੀਤਾ ਫਲਾਦੀ ਚੂਰਨ ਬਣਾਇਆ ਮਿਲ ਜਾਂਦਾ ਜੀ ਸਟੋਰਾਂ 'ਚ। ਸੀਤਾ ਫਲਾਦੀ ਚੂਰਨ ਇਹ ਤੁਸੀਂ ਆਪਣੇ 5-6 ਚਮਚੇ 1 ਕੌਲੀ ਨਾਲ ਪਾ ਲੈਣੇ ਪਾਊਡਰ ਦੇ। ਉਹਦੇ ਵਿੱਚੋਂ ਤੁਸੀਂ ਇੰਨਾ ਕੁ ਬਦਾਮ ਰੋਗਨ ਪਾਉਣਾ ਹੈਗਾ ਜਿਸ ਤਰ੍ਹਾਂ ਥੋੜ੍ਹਾ ਗਿੱਲਾ ਜਿਹਾ ਹੋ ਜਾਵੇ ਸਾਰਾ ਚੂਰਨ। ਫਿਰ ਉਹਦੇ ਵਿੱਚੋਂ ਸ਼ਹਿਦ ਪਾਉਣਾ ਹੈਗਾ, ਜਿਸ ਤਰ੍ਹਾਂ ਜਾਮ ਜੇ ਮੰਗਰ ਨੂੰ ਵੱਜ ਜਾਵੇ ਉਹਨਾਂ ਕੁ ਅੰਦਾਜ਼ੇ ਨਾਲ ਸ਼ਹਿਦ ਪਾ ਲੈਣਾ। ਐਂ ਚੰਗੀ ਤਰ੍ਹਾਂ ਮਿਕਸ ਕਰਕੇ ਉਹਨੂੰ ਘੋਟ ਕੇ, ਜੇ ਸਾਰਾ ਮਿਕਸ ਜਾਮ ਮੰਗਰਾ ਬਣ ਜਾਵੇ ਤਾਂ 1 ਚਮਚਾ ਉਹਨੂੰ ਬੱਚੇ ਨੂੰ ਰੋਜ਼ ਖਿਲਾ ਦੇ ਕਰੋ। ਜਾਂ ਜਿਸ ਟਾਈਮ ਰਾਤ ਨੂੰ ਪੈਣ ਲੱਗੇ ਜਾਂ ਕਹਿੰਦਾ ਹੈਗਾ ਤਾਂ ਸ਼ਾਮ ਨੂੰ ਉਹਨੂੰ ਖਿਲਾ ਦਿਆ 5-6 ਵਜੇ ਜਾਂ 7 ਵਜੇ ਖਾਣ ਸੌਣੇ ਤੋਂ ਘੰਟਾ 1.5 ਘੰਟਾ ਪਹਿਲਾਂ। ਉਹਦੇ ਨਾਲ ਫਿਰ ਉਹਨੇ ਕੋਈ ਸਾਹ ਦੀ ਜਾਂ ਕੋਈ ਉਹਨੂੰ ਬ੍ਰਾਂਕਾਈਟਸ ਦੀ ਪ੍ਰੋਬਲਮ ਜਾਂ ਕੁਛ ਇਹੋ ਜਿਹੀ ਚੀਜ਼ ਹੁੰਦੀ ਹੈਗੀ ਤਾਂ ਉਹਦੇ ਨਾਲ ਵੀ ਉਹਨੇ ਠੀਕ ਹੋ ਸਕਦਾ ਜੀ। ਜਿਹੜੇ ਗੁੱਡ ਚੀਜ਼ ਹੈਗੀ ਹੈ ਬੱਚਿਆਂ ਵਾਸਤੇ ਵੀ ਵਧੀਆ ਠੀਕ ਹੈਗੀ। ਜਾਂ ਜੇ ਐਲਰਜੀ ਵਾਸਤੇ ਪੁੱਛਦੇ ਸੀਗੇ, ਉਹ ਖਸ ਤੁਸੀਂ ਲੈ ਲਓ 1 ਚਮਚਾ, ਬਦਾਮ 7 ਬਦਾਮ ਲੈਣੇ ਹੈਗੇ, 4 ਛੋਟੀਆਂ ਇਲਾਇਚੀਆਂ, 6 ਕਾਲੀਆਂ ਮਿਰਚਾਂ, ਇਹਨਾਂ ਨੂੰ ਕੱਟ ਕੇ ਤੁਸੀਂ ਆਪਣੇ ਖਾ ਲਿਆ ਕਰੋ ਇਹ ਰੋਜ਼। ਇਹ ਵੀ ਐਲਰਜੀ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ ਤੁਸੀਂ ਆਪਣੇ ਲੈ ਸਕਦੇ ਇਹਦੇ ਵਾਸਤੇ 1 ਚਮਚਾ ਤੁਸੀਂ ਆਪਣੇ ਦਾਲਚੀਨੀ ਦਾ, 4 ਚਮਚੇ ਮਲੱਠੀ ਦੇ, 3 ਚਮਚੇ ਮਗਾਂ ਪੀਸੀਆਂ ਹੋਈਆਂ ਦੇ, ਅਤੇ 2 ਚਮਚੇ ਛੋਟੀ ਇਲਾਇਚੀਆਂ ਦੇ, 5 ਚਮਚੇ ਮਿਸ਼ਰੀ ਦੇ। ਇਹ ਤੁਸੀਂ ਮਿਕਸ ਕਰਕੇ ਰੱਖ ਲਓ ਪਾਊਡਰ ਜਿਹਾ, ਅਤੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹਨਾਂ 'ਤੇ ਭਰ ਕੇ ਇਹ ਖਾ ਸਕਦੇ ਹੈਗੇ ਤੁਸੀਂ। ਜਾਂ ਨਹੀਂ ਤਾਂ 1 ਚੁਟਕੀ ਲੌਂਗ ਦੀ ਉਹ ਤੁਸੀਂ ਆਪਣੇ ਲੌਂਗ ਪੀ ਕੇ ਰੱਖ ਲਓ, ਥੋੜ੍ਹੇ ਜਿਹੇ 1 ਚੁਟਕੀ ਸ਼ਹਿਦ ਮਿਲਾ ਕੇ ਉਹ ਚੱਟ ਲਿਆ ਕਰੋ। ਇਹਦੇ ਨਾਲ ਵੀ ਐਲਰਜੀ ਵਾਲਿਆਂ ਨੂੰ ਠੀਕ ਰਹਿੰਦੀ ਹੈਗੀ। ਬਲੱਡ ਪ੍ਰੈਸ਼ਰ ਦਾ ਪੁੱਛਦੇ ਸੀਗੇ, ਉਹ ਅੱਜ ਕੱਲ੍ਹ ਤਾਂ ਹੁਣ ਤਰਬੂਜ ਲੱਗੇ ਜਾਣੇ ਆਏ ਗਏ, ਮੈਂ ਤਾਂ ਕਹਿੰਦਾ ਉਸ ਤਰ੍ਹਾਂ 'ਚ। ਅਤੇ ਉਹਨੇ ਤਰਬੂਜ ਦਾ ਜਿੰਨੇ ਤਾਂ ਜ਼ਿਆਦਾ ਯੂਜ਼ ਕਰੋਗੇ ਤੁਸੀਂ ਓਨਾ ਛੇਤੀ ਸਾਰਾ ਬਲੱਡ ਪ੍ਰੈਸ਼ਰ ਡਾਊਨ ਰਹਿੰਦਾ ਹੈਗਾ ਜੀ। ਅਤੇ ਗਾਜਰਾਂ ਦੇ ਜੂਸ ਦੇ ਵਿੱਚੋਂ ਤੁਸੀਂ ਨਿੰਬੂ ਨੂੰ ਜੋੜ ਕੇ ਪੀ ਲਿਆ ਕਰੋ। ਜੇ ਥੋੜ੍ਹਾ ਜਿਹਾ ਪਾਲਕ ਪਾ ਸਕਦੇ ਵਿੱਚੋਂ ਤਾਂ ਠੀਕ ਹੈ, ਨਹੀਂ ਲੱਗਦਾ ਤਾਂ ਇਕੱਲੇ ਗਾਜਰਾਂ ਦੇ ਜੂਸ 'ਚ 1 ਨਿੰਬੂ ਨੂੰ ਜੋੜ ਕੇ ਆਪਣੇ ਪੀ ਲਿਆ, ਟੇਸਟ ਵਧੀਆ ਬਣ ਜਾਂਦਾ ਹੈਗਾ। ਫਿਰ ਗਾਜਰਾਂ ਦਾ ਤੁਸੀਂ ਮੁਰੱਬਾ ਖਾ ਸਕਦੇ ਹੈਗੇ, ਇਹ ਵੀ ਵਧੀਆ ਰਹਿੰਦਾ ਹੈਗਾ ਬਲੱਡ ਪ੍ਰੈਸ਼ਰ ਵਾਲਿਆਂ ਨੂੰ। ਨਹੀਂ ਤਾਂ ਆਪਣੇ ਤੁਸੀਂ ਲੈਣੇ ਹੈਗੇ ਅਸਗੰਧ 30 ਗ੍ਰਾਮ, ਸੂਰਜਮੁਖੀ ਦੇ ਬੀਜ 20 ਗ੍ਰਾਮ, ਮਿਸ਼ਰੀ 50 ਗ੍ਰਾਮ, ਗਲੋ ਪਾਊਡਰ 10 ਗ੍ਰਾਮ, ਅਤੇ ਆਪਣੇ ਇਹ ਮਿਕਸ ਕਰਕੇ ਰੱਖ ਲਓ। 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਤੁਸੀਂ ਇਹ ਲੈ ਸਕਦੇ ਹੈਗੇ। ਨਹੀਂ ਤਾਂ ਆਪਣੇ ਤਰਬੂਜ ਦੇ ਬੀਜ ਲੈ ਲੈਣੇ ਤੁਸੀਂ, ਜੇ 50 ਗ੍ਰਾਮ ਤਰਬੂਜ ਦੇ ਬੀਜ ਲੈ, ਜਿਹੜੇ ਕੱਢੇ ਕਢਾਈ ਗਿਰੀਆਂ ਜਿਹੀਆਂ ਮਿਲ ਜਾਂਦੀਆਂ ਹੈਗੀਆਂ। ਫਰਾਈਡ ਨਹੀਂ ਲੈਣੇ, ਜਿਹੜੇ ਹੁੰਦੇ ਰੋਸਟਡ ਨਹੀਂ ਲੈਣੇ, ਕੱਚੇ ਜਿਹੜੇ ਹੁੰਦੇ ਉਹ ਲੈ ਕੇ ਅਤੇ ਉਨੀਆਂ ਤੁਸੀਂ ਜਿੰਨੇ ਤਰਬੂਜ ਦੇ ਬੀਜ ਲੈ ਉਨੀਆਂ ਤੁਸੀਂ ਖਸਖਸ ਪਾਉਣੀ ਹੈਗੀ। ਇਹਨਾਂ ਨੂੰ ਪੀ ਕੇ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਲੈ ਚਲੋ ਜੀ। ਇਹ ਵੀ ਵਧੀਆ ਰਹਿੰਦਾ ਬਲੱਡ ਪ੍ਰੈਸ਼ਰ ਨੂੰ। ਨਹੀਂ ਤਾਂ ਆਪਣੇ ਘਰ ਤੁਸੀਂ ਆਪਣੇ ਸਟੋਰ ਵਾਲਾ ਨਹੀਂ, ਟਮਾਟਿਆਂ ਦਾ ਜੂਸ ਘਰ ਕੱਢਣਾ ਹੈਗਾ, ਉਹਦੇ ਵਿੱਚੋਂ ਜਿੰਨਾ ਤੁਸੀਂ ਪੀਣਾ ਓਨਾ ਲੈ ਲਓ, ਉਹਦੇ ਵਿੱਚੋਂ 1 ਚਮਚਾ ਸ਼ਹਿਦ ਦਾ ਮਿਲਾ ਕੇ ਇਹ ਪੀ ਚੱਲੋ, ਇਹ ਵੀ ਠੀਕ ਰਹਿੰਦਾ ਹੈ ਬਲੱਡ ਪ੍ਰੈਸ਼ਰ ਨੂੰ। ਅੱਛਾ, ਫਿਰ ਅਨਾਰ ਵਧੀਆ ਰਹਿੰਦਾ ਇਹਦੇ ਵਾਸਤੇ। ਤੁਸੀਂ ਜਿੰਨਾ ਕੁ ਅਨਾਰ ਦਾ ਜੂਸ ਪੀਣਾ ਉਹਦੇ ਵਿੱਚੋਂ 1 ਚਮਚਾ ਤੁਸੀਂ ਤੁਲਸੀ ਦਾ ਰਸ ਮਿਕਸ ਕਰਕੇ ਉਹ ਪੀ ਸਕਦੇ ਹੈਗੇ। ਅੱਛਾ, ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ ਪਿਆਜ਼ ਦਾ ਰਸ ਵੀ ਤੁਸੀਂ ਵਧੀਆ ਰਹਿੰਦਾ ਹੈਗਾ, 3-4 ਚਮਚੇ ਪਿਆਜ਼ ਦਾ ਰਸ ਲੈ ਲਓ, 4 ਚਮਚੇ 1 ਚਮਚਾ ਵਿੱਚੋਂ ਸ਼ਹਿਦ ਦਾ ਇਹ ਮਿਕਸ ਕਰਕੇ ਤੁਸੀਂ ਆਪਣੇ ਖਾ ਸਕਦੇ ਹੈਗੇ। ਅਤੇ ਲਸਣ ਅਤੇ ਆਪਣੇ 2 ਕਲੀਆਂ ਲਸਣ ਦੀਆਂ ਲੈ ਲਈਆਂ, 4-5 ਮੁਨੱਕੇ ਲੈ ਲਏ,
ਇਹਨਾਂ ਦੀ ਚਟਨੀ ਜੀ ਬਣਾ ਕੇ ਤੁਸੀਂ ਇਹ ਖਾ ਸਕਦੇ ਹੈਗੇ। ਫਿਰ ਦਹੀਂ ਜੇ ਤੁਹਾਨੂੰ ਮਾਫ ਕਹੀ ਤਾਂ ਦਹੀਂ ਦੀ ਲੱਸੀ ਬਣਾ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ। ਇਹ ਵੀ ਵਧੀਆ ਚੀਜ਼ ਰਹਿੰਦੀ ਹੈਗੀ। ਜਾਂ ਫਿਰ ਨਹੀਂ ਤਾਂ ਔਲਾ ਪਾਊਡਰ, ਸਰਫਗੰਧਾ ਪਾਊਡਰ ਅਤੇ ਗਲੋ, ਇਹ ਬਰਾਬਰ ਬਰਾਬਰ ਲੈ ਕੇ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਅਰਜਨਾ ਵਧੀਆ ਰਹਿੰਦਾ ਇਹਦੇ ਵਿੱਚੋਂ। ਅਰਜਨਾ ਪਾਊਡਰ ਤੁਸੀਂ ਮਿਲ ਜਾਂਦਾ ਹੈਗਾ ਜੀ, ਉਹਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ। ਇਹ ਕੋਲੈਸਟਰੋਲ ਵਾਸਤੇ ਵੀ ਵਧੀਆ ਹੈਗਾ ਅਤੇ ਆਪਣੇ ਹਾਈ ਬਲੱਡ ਪ੍ਰੈਸ਼ਰ ਨੂੰ ਵੀ ਵਧੀਆ ਰਹਿੰਦਾ ਹੈਗਾ। ਫਿਰ ਰੋਟੀ ਖਾਣੇ ਤੋਂ ਬਾਅਦ ਥੋੜ੍ਹਾ ਜਿਹਾ ਪਪੀਤਾ ਖਾ ਲਿਆ ਕਰੋ, ਉਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਫਿਰ ਐਪਲ ਦੇ ਜੂਸ ਦੇ ਵਿੱਚੋਂ ਤੁਸੀਂ ਉਹਨੇ ਇੱਕ ਨਿੰਬੂ ਨਿਚੋੜ ਕੇ ਉਹ ਪੀ ਸਕਦੇ ਹੈਗੇ ਰੋਜ਼। ਜੀ ਅੱਗੇ ਚੱਲਦੇ ਹੈਗੇ ਆਪਾਂ। ਜੀ, ਕੋਲੈਸਟਰੋਲ ਵਾਸਤੇ ਪੁੱਛਦੇ ਸੀਗੇ, ਉਹ ਆਪਣੇ ਤੁਸੀਂ ਲੈ ਸਕਦੇ ਹੈਗੇ। ਦੁੱਧ ਲੈ ਕੇ 2% ਵਾਲਾ ਦੁੱਧ ਲੈ ਲਿਆ, 2% ਜਿਹਦੇ ਲਿਆ ਹੁੰਦਾ, ਉਹਦੇ ਵਿੱਚੋਂ 2-3 ਕਲੀਆਂ ਲਸਣ ਦੀਆਂ, ਜਿੰਨਾ ਦੁੱਧ ਪੀਣਾ ਉਹਨਾਂ ਵਿੱਚੋਂ 2 ਕਲੀਆਂ ਲਸਣ ਦੀਆਂ ਉਬਾਲ ਕੇ ਉਹਨੂੰ ਰੱਖ ਦਿਓ। ਉਹ ਦੁੱਧ ਪੀਓ, ਕੋਲੈਸਟਰੋਲ ਨੂੰ ਘਟਾ ਦਿੰਦਾ ਜੀ ਜਿਹੜਾ ਲਸਣ ਹੁੰਦਾ। ਗਲੇ ਪਤਾ ਵੀ ਨਹੀਂ ਲੱਗਦਾ ਵੀ ਤੁਸੀਂ ਲਸਣ ਲਿਆ ਹੈਗਾ। ਉਹ ਦੁੱਧ ਦਾ ਟੇਸਟ ਨਹੀਂ ਆਉਂਦਾ ਲਸਣ ਦਾ ਬਾਅਦ 'ਚ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਦਹੀਂ ਦੇ ਵਿੱਚੋਂ ਉਹਨੇ ਪਿਆਜ਼ ਪਾ ਕੇ ਅਤੇ ਥੋੜ੍ਹੀ ਕਾਲੀ ਮਿਰਚ ਲੂਣ ਪਾ ਕੇ ਇਹ ਤੁਸੀਂ ਖਾ ਲਿਆ ਕਰੋ। ਇਹ ਵੀ ਕੋਲੈਸਟਰੋਲ ਵਾਸਤੇ ਗੁੱਡ ਰਹਿੰਦਾ ਹੈਗਾ ਜੀ। ਫਿਰ ਆਪਣੇ ਸੁੱਕੇ ਧਨੀਏ ਦੀ ਚਾਹ ਜੀ ਬਣਾ ਕੇ ਤੁਸੀਂ ਪੀ ਲਿਆ ਕਰਿਓ, ਉਹ ਵੀ ਕੋਲੈਸਟਰੋਲ ਵਾਸਤੇ ਵਧੀਆ। ਅਜੇ ਸੁੱਕਾ ਧਨੀਆ ਹੁੰਦਾ ਚਮਚਾ ਪਾ ਕੇ ਇਹਦੀ ਚਾਹ ਜੀ ਬਣਾ ਕੇ ਤੁਸੀਂ ਉਹਨੇ ਪੀ ਲਈਏ। ਫਿਰ ਔਲੇ ਦਾ ਵਧੀਆ ਰਹਿੰਦਾ ਹੈਗਾ। ਔਲੇ ਦਾ ਰਸ ਲੈ ਲਓ ਭਾਵੇਂ 4 ਕੁ ਚਮਚੇ, ਜੇ ਪਾਣੀ ਦੇ ਗਲਾਸ ਨਾਲ ਪਾ ਕੇ ਅੱਧਾ ਕੁ ਚਮਚਾ ਹਲਦੀ ਦਾ ਪਾ ਕੇ ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਮੇਥੀ, ਜਿਹੜੀ ਮੇਥੀ ਦਾਣਾ ਹੁੰਦਾ, ਉਹ ਤੁਸੀਂ ਆਪਣੇ 1 ਚਮਚਾ ਪਾਣੀ ਮੈਂ ਰਾਤ ਨੂੰ ਭਿਓ ਕੇ ਰੱਖ ਦਿਆ, ਸਵੇਰ ਨੂੰ ਚਾਹੇ ਤਾਂ ਉਬਾਲਣਾ ਉਬਾਲ ਲਓ, ਨਹੀਂ ਤਾਂ ਅਸੀਂ ਉੱਪਰ 'ਤੇ ਪਾਣੀ ਪੀ ਲਓ। ਜੇ ਤਾਂ ਜੀਅ ਕਰਦਾ ਤਾਂ ਦਾਣੇ ਖਾ ਲਓ ਮੇਥੀ ਦੇ। ਇਹ ਜਿਹੜੇ ਜੋੜਾਂ ਦਾ ਦਰਦ ਦੁਰਦ ਹੁੰਦਾ ਉਹਦੇ ਵਾਸਤੇ ਹੀ ਵਧੀਆ ਚੀਜ਼ ਹੈਗੀ। ਇਹ ਕੋਲੈਸਟਰੋਲ ਵਾਸਤੇ ਹੀ ਵਧੀਆ ਚੀਜ਼ ਹੈਗੀ ਹੈ ਜੀ। ਹਾਂ, ਇਹ ਤੁਸੀਂ ਹੁਣ ਲੈ ਸਕਦੇ ਹੈਗੇ ਇਹਦੇ ਵਿੱਚ ਵਾਸਤੇ। ਜਾਂ ਫਿਰ ਤੁਸੀਂ ਲੌਕੀ ਦਾ ਜੂਸ ਪੀ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਫਿਰ ਐਲੋਵੇਰਾ ਦਾ ਜੂਸ ਪੀ ਸਕਦੇ ਹੈਗੇ ਇਹਦੇ ਵਿੱਚੋਂ। ਇਹ ਸਾਰੀਆਂ ਚੀਜ਼ਾਂ ਵਧੀਆ ਹੈਗੀਆਂ ਇਹਦੇ ਕੋਲੈਸਟਰੋਲ ਨੂੰ। ਫਿਰ ਤੁਸੀਂ ਆਪਣੇ ਨਹੀਂ ਤਾਂ ਅਦਰਕ ਲਸਣ ਹਲਦੀ ਇਹਦੀ ਚਟਨੀ ਬਣਾ ਕੇ ਰੋਟੀ ਨਾਲ ਖਾ ਲਿਆ ਕਰੋ। ਇਹ ਵੀ ਬਲੱਡ ਪ੍ਰੈਸ਼ਰ ਨੂੰ ਵੀ ਠੀਕ ਹੈ, ਕੋਲੈਸਟਰੋਲ ਵਾਲੇ ਨੂੰ ਵੀ ਠੀਕ ਹੈ। ਫਿਰ ਜਿਹੜੇ ਭੁੰਨੇ ਹੋਏ ਕਾਲੇ ਛੋਲੇ ਹੁੰਦੇ ਉਹੀ ਮੁੱਠੀ ਰੋਜ਼ ਖਾਈ ਚੱਲੋ, ਉਹ ਵੀ ਠੀਕ ਰਹਿੰਦਾ ਇਹਦੇ ਕੋਲੈਸਟਰੋਲ ਨੂੰ ਘਟਾਉਣੇ ਨੂੰ। ਜਾਂ ਫਿਰ ਇਹਦੇ ਨਾਲ ਤੁਸੀਂ ਲੈ ਸਕਦੇ ਹੈਗੇ ਅਲਸੀ ਲੈਣੀ ਹੈਗੀ 40 ਗ੍ਰਾਮ, ਇਹਨੂੰ ਰੋਸਟ ਕਰ ਲੈਣਾ ਹੈਗਾ ਥੋੜ੍ਹਾ ਜਿਹਾ ਪਹਿਲਾਂ ਜੀ। ਫਿਰ ਪੰਪਕਿਨ ਸੀਡ ਲੈਣੇ ਹੈਗੇ 10 ਗ੍ਰਾਮ, ਸਨਫਲਾਵਰ ਸੀਡ ਲੈਣੇ ਹੈਗੇ 10 ਗ੍ਰਾਮ, ਸੌਂਫ ਲੈ ਲੈਣੀ ਹੈਗੀ 10 ਗ੍ਰਾਮ। ਅਤੇ ਇਹ ਤੁਸੀਂ ਆਪਣੇ ਕੁੱਟ ਪੀਸ ਕੇ ਇਹਨਾਂ ਨੂੰ 1 ਚਮਚਾ ਰੋਜ਼ ਤੁਸੀਂ ਆਪਣੇ ਖਾਈ ਚੱਲੋ, ਇਹ ਵੀ ਕੋਲੈਸਟਰੋਲ ਨੂੰ ਘਟਾ ਦੂਗਾ। ਜਿਹੜਾ ਕੋਈ ਪ੍ਰੈਗਨੈਂਟ ਵੂਮੈਨ ਹੈਗੀ ਉਹਨੇ ਨਹੀਂ ਖਾਣੇ ਹੈਗੇ ਇਹ, ਜਾਂ ਜਿਹਨਾਂ ਨੂੰ ਨਕਸੀਰ ਜੀ ਚੱਲਦੀ ਰਹਿੰਦੀ ਹੈਗੀ ਉਹਨਾਂ ਨੇ ਨਹੀਂ ਖਾਣੇ ਹੈਗੇ। ਜਿਹੜੇ ਕਹਿੰਦੇ ਸੀਗੇ ਐਕਸੀਡੈਂਟ ਜਿਹਾ ਹੋ ਗਿਆ ਅਤੇ ਉਹਨੇ ਉਹਦਾ ਮੁੰਡੇ ਦਾ ਹੋ ਗਿਆ ਸੀਗਾ ਐਕਸੀਡੈਂਟ ਜਿਹਾ। 1 ਮਿੰਟ, ਉਹ ਕਹਿੰਦੇ ਵੀ ਹੱਡੀਆਂ ਦੇ ਉਹਦੇ ਸੂ ਜੀ ਹੈ ਦੁਖਦੀ ਹੈਗੀ ਉਹਨਾਂ ਦੀ ਬੋਡੀ 'ਚ ਹੱਡੀਆਂ ਜਿਹੜੀਆਂ ਹੈਗੀਆਂ, ਉਹ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ। ਅਸ਼ੋਕਾ ਤੁਹਾਨੂੰ ਅਸ਼ੋਕ ਦਾ ਚੂਰਨ ਇੱਥੇ ਮਿਲ ਜੂਗਾ ਜੀ, ਉਹ ਤੁਸੀਂ ਲੈ ਸਕਦੇ ਆ। ਨਹੀਂ ਤਾਂ ਤੁਸੀਂ ਜੇ ਨਹੀਂ ਉਹ ਮਿਲਦਾ ਤਾਂ ਅਰਜਨਾ ਪਾਊਡਰ ਤਾਂ ਇੱਥੇ ਪਿਆ ਹੀ ਹੈ ਸਟੋਰਾਂ 'ਚ, ਉਹ ਤੁਸੀਂ ਉਹਦੇ ਵਿੱਚੋਂ ਉਹਨੇ 1 ਚਮਚਾ ਤੁਸੀਂ ਉਹ ਲੈਣਾ ਹੈਗਾ ਅਤੇ 1 ਚਮਚਾ ਘੀ ਦਾ ਪਾ ਕੇ ਵਿੱਚੋਂ 1 ਚਮਚਾ ਸ਼ੱਕਰ ਦਾ ਪਾ ਕੇ ਐਂ ਮਿਕਸ ਜਿਹਾ ਖਾ ਕੇ ਆਪਣੇ ਉੱਪਰ ਦੁੱਧ ਪੀ ਲਓ। ਜੇ ਹਲਦੀ ਵਾਲਾ ਦੁੱਧ ਪੀ ਸਕਦੇ ਆ ਤਾਂ ਸਾਰਿਆਂ ਤੋਂ ਵਧੀਆ ਹੈਗਾ ਇਹ। ਇਹਦੇ ਵਿੱਚ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਤੁਸੀਂ ਉਹਨਾਂ ਨੂੰ ਹੁੰਦਾ ਵੀ ਪਸਲੀਆਂ ਜਿਹੀਆਂ ਕਹਿੰਦੇ ਸੀਗੇ ਸੱਟ ਵੱਜੀ ਵੀ ਹੈਗੀ ਉਹਨਾਂ 'ਤੇ ਪਸਲੀਆਂ 'ਤੇ, ਉੱਥੇ ਆਇਓਡੈਕਸ ਦੀ ਮੱਲਮ ਯੂਜ਼ ਕਰ ਸਕਦੇ ਆ ਉਹਦੇ ਉੱਤੇ। ਜਿਹੜਾ ਕਿ ਅੰਦਰ ਸੋਜਾ ਸਾਜਾ ਹੋਊਗਾ ਉਹ ਆਇਓਡੈਕਸ ਦੀ ਮੱਲਮ ਉਹ ਆਪਣੇ ਚੁੱਕ ਦੂਗੀ ਜੀ ਉਹਦੀ ਮਿਕਸ ਹੋ ਗਈ। ਜਾਂ ਫਿਰ ਤੁਸੀਂ ਆਪਣੇ ਜੇ ਸਾਨੂੰ ਇੱਥੇ ਮਹੂਏ ਦਾ ਪਾਊਡਰ ਮਿਲਦਾ, ਮਹੂਆ ਇਹ ਪਾਊਡਰ ਹੈ ਪੱਤੇ ਅਤੇ ਮਜੀਠ, ਇਹ ਲੈ ਕੇ ਬਰਾਬਰ ਇਹਨਾਂ ਨੂੰ ਇਮਲੀ ਦੇ ਵਿੱਚੋਂ ਜਾਂ ਚਾਹੇ ਅਮਚੂਰ ਪਾ ਲਓ ਉਹਦੇ ਵਿੱਚੋਂ ਮਿਕਸ ਕਰਕੇ ਲੇਪ ਜਿਹਾ ਬਣਾ ਕੇ
ਉਹ ਮਾਲਿਸ਼ ਕਰ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਹਾਨੂੰ ਇੱਥੇ ਜਿਹੜੇ ਤੁੱਕੇ ਹੁੰਦੇ ਸੀ, ਤੁੱਕੇ ਟਿੱਕਰ ਦੇ ਤੁੱਕੇ ਹੁੰਦੇ ਇੱਥੇ ਸਟੋਰਾਂ, ਮੈਂ ਤਾਂ ਇੱਥੇ ਸਾਡੇ ਕਨੇ ਤਾਂ ਮਿਲ ਜਾਂਦੇ ਅੰਦਰ। ਉਹ ਤੁੱਕਿਆਂ ਦਾ ਤੁਸੀਂ ਆਪਣੇ ਪਾਊਡਰ ਲੈ ਲਓ, ਪਾਊਡਰ ਵੀ ਮਿਲ ਜਾਂਦਾ ਉੱਥੇ, ਤੁੱਕੇ ਹਿਸਾਬ 'ਤੇ ਵੀ ਮਿਲ ਜਾਂਦੇ। ਜਾਂ ਉਹਨਾਂ ਪਾਊਡਰ ਜਿਹਾ ਬਣਾ ਕੇ 1 ਚਮਚਾ ਤੁਸੀਂ ਆਪਣੇ ਤੁੱਕਿਆਂ ਦਾ ਪਾਊਡਰ ਅਤੇ 1 ਚਮਚਾ ਤੁਸੀਂ ਸ਼ਹਿਦ, ਇਹ ਮਿਕਸ ਕਰਕੇ ਖਾਣਾ ਹੈਗਾ ਜੀ। ਇਹਦੇ ਨਾਲ ਜਿਹੜੀ ਹੱਡੀ ਆਪਣੇ ਕੋਈ ਸੋਜਿਸ਼ ਹੈ, ਕਰੈਕ ਹੈ ਵਿੱਚੋਂ ਹੈਗਾ ਕੁਛ ਹੈਗੀ, ਉਹ ਆਪਣੇ ਦੂਰ ਹੋ ਜਾਂਦੀ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਜਿਹੜਾ ਹੁੰਦਾ ਹੈਗਾ ਮਜੀਠ ਅਤੇ ਮਲੱਠੀ, ਇਹ ਤਾਂ ਮਿਲਿਆ ਜੀ ਨਹੀਂ, ਦੋ ਚੀਜ਼ਾਂ ਸਟੋਰ 'ਚ ਪਈਆਂ ਹੈਗੀਆਂ। ਇਹਨਾਂ ਨੂੰ ਚੌਲਾਂ ਦੀ ਪਿੱਛ ਬਣਾ ਲੈਣੀ ਹੈਗੀ। ਇਹਦੇ ਵਿੱਚੋਂ ਚੌਲਾਂ ਦੀ ਥੋੜ੍ਹੀ ਪਿੱਛ ਲੈ ਕੇ ਇਹਦੇ ਵਿੱਚੋਂ 1 ਚਮਚਾ, ਜਿੰਨਾ ਤੁਹਾਨੂੰ ਅੰਦਾਜ਼ੇ ਨਾਲ ਇਹ ਕਰਨਾ, ਬਰਾਬਰ ਮਲੱਠੀ ਅਤੇ ਮਜੀਠ ਪਾ ਕੇ ਚੌਲਾਂ ਦੀ ਪਿੱਛ ਦੇ ਵਿੱਚੋਂ ਉਹਦਾ ਲੇਪ ਜਿਹਾ ਬਣਾ ਕੇ ਉਹ ਤੁਸੀਂ ਲਗਾਉਣਾ ਹੈਗਾ ਜੀ। ਉੱਪਰ ਮਾਲਿਸ਼ ਜੀ ਕਰਨੀ ਹੈਗੀ ਇਹਨਾਂ ਦੀ। ਅੱਛਾ, ਨਹੀਂ ਤਾਂ ਫਿਰ ਚੂਨਾ ਜਿਹੜਾ ਹੁੰਦਾ, ਚੂਨਾ ਲੈ ਕੇ ਮੱਖਣ ਦੇ ਵਿੱਚ ਮਿਲਾ ਕੇ ਉਹਦੀ ਤੁਸੀਂ ਮਾਲਿਸ਼ ਕਰ। ਜੇ ਤਾਂ ਤੁਹਾਨੂੰ ਇੱਥੇ ਮੋਰ ਦੇ ਫੰਗ ਮਿਲ ਜਾਵੇ ਅਤੇ ਉਹਨਾਂ ਨੂੰ ਪੀਸ ਕੇ ਥੋੜ੍ਹਾ ਜਿਹਾ ਉਹ ਉੱਪਰ ਛਿੜਕ ਕੇ ਉਹ ਪੱਟੀ ਜੀ ਉਹਨੇ ਜਾਂ ਕੱਪੜਾ ਜਿਹਾ ਬੰਨ੍ਹਦਾ ਉੱਪਰ, ਉਹਦੇ ਨਾਲ ਵੀ ਉਹਨੇ ਹੱਡੀ ਜਿਹੜੀ ਉਹਨੇ ਜੋੜੀ ਪੈਂਦੀ ਹੈ ਜਿਹਦੇ ਨਾਲ। ਫਿਰ ਸ਼ਿਲਾਜੀਤ ਇਹਦੇ ਵਿੱਚ ਮੈਂ ਚੰਗੀ ਹੋਏਗੀ ਤੁਹਾਨੂੰ। ਸ਼ਿਲਾਜੀਤ ਦੇ ਤੁਹਾਨੂੰ ਇੱਥੇ ਜੇ ਮਿਲਦੀ ਹੈਗੀ, ਉਹ ਤੁਸੀਂ ਖਾਣ ਲਾ ਜਾਓ। ਸ਼ਿਲਾਜੀਤ ਉੱਪਰ ਲਿਖਿਆ ਵੀ ਹੋਊਗਾ ਕਿੰਨੀ ਤੁਸੀਂ ਖਾ ਸਕਦੇ ਹੈਗੇ ਰੇਸ਼ੀ ਦੇ ਉੱਤੇ। ਉਹ ਤੁਸੀਂ ਆਪਣੇ, ਨਹੀਂ ਤਾਂ ਜੇ ਉਹ ਮਿਲਦੀ ਤਾਂ 1 ਗ੍ਰਾਮ ਦੀ ਖੁਰਾਕ ਹੈਗੀ ਇਹਦੀ, ਦੁੱਧ ਦੇ ਨਾਲ ਤੁਸੀਂ ਉਹਨੂੰ ਲੈ ਸਕਦੇ। ਇਹਦੇ ਨਾਲ ਜਿਹੜੀ ਟੁੱਟੀ ਫੱਟੀ ਹੱਡੀ ਹੈਗੀ ਉਹ ਆਪਣੇ ਜੁੜ ਜਾਂਦੀ ਹੈ ਜੀ। ਅੱਛਾ, ਨਹੀਂ ਤਾਂ ਫਿਰ ਵਿਜੈ ਸਾਰ ਦੀ ਲੱਕੜੀ, ਇਹ ਤਾਂ ਇੰਡੀ ਮੇਰਾ ਖਿਆਲ ਵੀ ਇੱਥੇ ਤਾਂ ਨਹੀਂ ਮਿਲਣੀ। ਜੇ ਤੁਹਾਨੂੰ ਮਿਲ ਵੀ ਜਾਵੇ ਬਾਈ ਚਾਂਸ ਤਾਂ ਮੈਂ ਦੱਸ ਦਿੰਦਾ ਤੁਹਾਨੂੰ। ਇਹਦਾ ਤੁਸੀਂ ਆਪਣੇ 1 ਚਮਚਾ ਲੈਣਾ ਹੈਗਾ ਦੁੱਧ ਦੇ ਨਾਲ। ਇਹਦੇ ਨਾਲ ਦਰਦ ਵੀ ਹੁੰਦਾ, ਟੁੱਟੀ ਵੀ ਹੱਡੀ ਵੀ ਜਿਹੜੀ ਹੁੰਦੀ ਹੈ ਉਹ ਜੁੜ ਜਾਂਦੀ ਹੈ। ਚਾਹੇ ਖਾ ਵੀ ਸਕਦੇ ਇਹਨੂੰ, 1 ਚਮਚਾ ਖਾ ਲਓ। ਜੇ ਲੇਪ ਕਰਨਾ ਇਹਦਾ ਤਾਂ ਉੱਤੇ ਲੇਪ ਵੀ ਕਰ ਸਕਦੇ ਹੈਗੇ। ਇਹਦੇ ਨਾਲ ਵੀ ਸਾਰੀ ਹੱਡੀਆਂ ਦੀ ਆਪਣੇ ਪ੍ਰੋਬਲਮ ਆਪਣੇ ਠੀਕ ਹੋ ਜਾਂਦੀ ਹੈ। ਜਿਹੜੇ ਅਲਸਰ ਪੁੱਛਦੇ ਸੀਗੇ, ਅਲਸਰ ਹੋਇਆ ਵਾ ਹੈਗਾ, ਉਹ ਆਪਣੇ ਕੇਲੇ ਤੁਸੀਂ ਰੋਜ਼ ਖਾ ਸਕਦੇ ਹੈਗੇ। 1-2 ਪੱਕੇ ਹੋਏ ਕੇਲੇ ਰੋਜ਼ ਖਾ ਲਓ। ਫਿਰ ਔਲੇ ਦਾ ਰਸ ਇਹਦੇ ਵਿੱਚ ਚੰਗਾ ਰਹੂਗਾ। 3-4 ਚਮਚੇ ਔਲੇ ਦਾ ਰਸ, 1 ਚਮਚਾ ਸ਼ਹਿਦ ਬਣਾ ਕੇ ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਅੱਛਾ ਜੀ, ਤੁਹਾਨੂੰ ਇੱਥੇ ਪਾਨ ਮਿਲਦਾ ਹੈਗਾ, ਪਾਨ ਦੇ ਪੱਤੇ ਜਿਹੜੇ ਹੁੰਦੇ, ਉਹਦਾ ਰਸ ਕੱਢ ਕੇ ਤੁਸੀਂ ਥੋੜ੍ਹਾ ਜਿਹਾ 1 ਕੌਲੀ ਜਿਵੇਂ ਰੱਖ ਲਓ ਅਤੇ 1 ਚਮਚਾ ਤੁਸੀਂ ਉਹ ਪੀ ਲਿਆ। 1 ਚਮਚਾ ਹੀ ਪੀਣਾ, ਬਹੁਤਾ ਨਹੀਂ ਪੀਣਾ ਹੈਗਾ। ਪਾਨ ਦੇ ਪੱਤਿਆਂ ਦਾ ਰਸ 1 ਚਮਚਾ ਉਹਨੇ ਪੀ ਲਓ। ਨਹੀਂ ਤਾਂ ਪਾਨ ਦਾ ਹੀ ਪੱਤਾ ਮੂੰਹ ਪਾ ਕੇ ਚੱਬ ਲਓ, ਉਹਦਾ ਰਸ ਆਪੇ ਨਿਕਲ ਜਾਣਾ ਉਹਦਾ, ਉਹ ਤੁਸੀਂ ਉਹਨੇ ਯੂਜ਼ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਸਾਨੂੰ ਇੱਥੇ ਵਿਧਾਰਾ ਹੈਗਾ ਦਵਾਈ ਦਾ ਨਾਮ, ਵਿਧਾਰਾ, ਉਹ ਤੁਸੀਂ 1 ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਉਹਨੇ ਪੀ ਸਕਦੇ ਹੈ। ਤੁਹਾਨੂੰ ਸਟੋਰਾਂ 'ਚ ਮਿਲਦਾ ਹੈਗਾ। ਨਹੀਂ ਤਾਂ ਫਿਰ ਤੁਲਸੀ ਦੇ ਅਤੇ ਆਪਣੇ ਮਲੱਠੀ ਦੀ ਚਾਹ ਜੀ ਬਣਾ ਕੇ ਇਹ ਤੁਸੀਂ ਉਹਨੇ ਪੀ ਸਕਦੇ ਹੈਗੇ। ਇਹਦੇ ਵਿੱਚੋਂ ਅਤੇ ਫਿਰ ਮਸਾਲੇ ਨੂੰ ਤੇਜ਼ ਮਿਰਚਾਂ ਅਤੇ ਮਸਾਲੇ ਇਹ ਬੰਦ ਕਰ ਦੇਣੇ ਹੈਗੇ ਇਹਦੇ ਵਿੱਚੋਂ, ਜਿੱਦਾਂ ਅਲਸਰ ਦੀ ਪ੍ਰੋਬਲਮ ਹੈਗੀ। ਜਾਂ ਫਿਰ ਤੁਸੀਂ ਆਪਣੇ ਜਿਹੜਾ 7 ਇਸਬਗੋਲ ਹੁੰਦਾ, 2 ਚਮਚੇ ਤੁਸੀਂ ਉਹ ਲੈ ਸਕਦੇ ਹੈਗੇ। ਚਾਹੇ ਪਾਣੀ ਨਾਲ ਘੋਲ ਕੇ ਲੈ ਲਓ, ਚਾਹੇ ਦੁੱਧ ਨਾਲ ਘੋਲ ਕੇ ਲੈ ਲਓ, ਜਿਸ ਤਰ੍ਹਾਂ ਫਰਾਜੀ ਕਰਦਾ ਉਹ ਆਪਣੇ ਤੁਸੀਂ ਉਹਨੇ ਲੈ ਸਕਦੇ ਹੈਗੇ। ਅਤੇ ਐਲੋਵੀਰੇ ਦਾ ਮਲੱਠੀ ਵੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈਗੀ। 1/2 ਚਮਚਾ ਤੁਸੀਂ ਮਲੱਠੀ ਲੈ ਸਕਦੇ ਹੈਗੇ ਇਹਦੇ ਵਿੱਚੋਂ। ਅਤੇ ਐਲੋਵੇਰਾ ਵੀ ਜੂਸ ਇਹਦੇ ਵਿੱਚੋਂ ਚੰਗਾ ਰਹੂਗਾ। ਨਾਰੀਅਲ ਦਾ ਪਾਣੀ ਇਹਦੇ 'ਚ ਚੰਗਾ ਰਹੂਗਾ। ਗਾਜਰਾਂ ਦਾ ਜੂਸ, ਲੌਕੀ ਦਾ ਜੂਸ, ਤਰਬੂਜ, ਪੇਠੇ ਦੀ ਮਠਿਆਈ, ਫਿਰ ਪੱਤਾ ਗੋਭੀ, ਅਨਾਰ, ਅੰਗੂਰ, ਸੰਤਰਾ, ਸੌਗੀ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਵਧੀਆ ਰਹਿੰਦੀਆਂ। ਲੌਕੀ ਵਧੀਆ ਰਹਿੰਦੀ ਹੈਗੀ, ਪੱਤਾ ਗੋਭੀ, ਇਹੋ ਜਿਹੀਆਂ ਚੀਜ਼ਾਂ ਜ਼ਿਆਦਾ ਖਾਣ ਲੱਗ ਜਾਓ ਇਹਦੇ ਵਿੱਚੋਂ ਅਲਸਰ ਤਰ੍ਹਾਂ ਹਟ ਜੂਗਾ ਆਪੇ। ਅਤੇ ਰੋਟੀ ਖਾਣੇ ਤੋਂ ਬਾਅਦ ਤੁਸੀਂ ਆਪਣੇ 2 ਸੰਤਰਿਆਂ ਦਾ ਜੂਸ ਕੱਢ ਕੇ ਉਹ ਆਪਣੇ ਪੀ ਸਕਦੇ ਹੈਗੇ। ਕੱਚੇ ਕੇਲੇ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੈਗੇ ਇਹਦੇ ਵਿੱਚੋਂ, ਜੇ ਕੱਚਾ ਕੇਲਾ ਹੁੰਦਾ ਉਹਦੀ। ਅੱਛਾ, ਟੁੱਟੀ ਹੱਡੀ ਵਾਸਤੇ ਜਿਹੜੇ ਕਹਿੰਦੇ ਸੀਗੇ 2 ਨੁਸਖੇ ਹੋਰ ਆ ਗਏ। 1-2 ਜੇ ਤੁਹਾਨੂੰ ਇੱਥੇ ਹਲਦੀ ਦਾ ਤੇਲ ਮਿਲਦਾ ਹੈਗਾ, ਹਲਦੀ ਦਾ ਤੇਲ, ਉਹਦੀਆਂ 5 ਬੂੰਦਾਂ ਤੁਸੀਂ ਆਉਂਦੇ ਜਿਹੜੇ ਖੰਡ ਵਾਲੇ ਪਤਾਸੇ ਆਉਂਦੇ ਉਹ ਪਾ ਕੇ ਖਾ ਲਓ। ਜੇ ਨਹੀਂ ਉਹ ਮਿਲਦੇ ਤਾਂ ਚੀਨੀ ਦੇ ਵਿੱਚੋਂ ਪਾ ਕੇ 5 ਬੂੰਦਾਂ ਹੀ ਪਾਉਣੀਆਂ, ਉਹ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚੋਂ। ਇਹਦੇ ਵਿੱਚੋਂ ਫਿਰ
ਹਾਂਜੀ, ਇਹਦੇ ਇੱਕ ਤੁਸੀਂ ਆਪਣੇ ਜਿਹੜਾ ਨੂਣ ਹੁੰਦਾ ਘਰ, ਨੂਣ ਦੇ ਵਿੱਚ ਇਹ ਵੀ ਟੁੱਟੀ ਵੀ ਹੱਡੀ ਵਾਲਾ ਇਲਾਜ ਹੈ ਜਿਹਨਾਂ ਦੀ ਹੱਡੀਆਂ ਦਰਦ ਹੁੰਦਾ ਹੈਗਾ, ਪਸਲੀਆਂ ਦਾ ਦਰਦ ਹੁੰਦਾ। ਉਹ ਤੁਸੀਂ ਆਪਣੇ ਇੱਕ ਕੱਪੜੇ ਪੋਟਲੀ ਜਿਹੀ ਬਣਾ ਲੈਣੀ ਹੈ ਨੂਣ ਦੀ, ਖਾਸੀ ਵੱਡੀ ਥੋੜ੍ਹੀ ਬਣਾ ਲਿਓ। ਉਹਨੂੰ ਮਾਈਕ੍ਰੋਵੇਵ ਗਰਮ ਕਰਕੇ, ਉਹ ਫਿਰ ਗਰਮ ਤਾਂ ਜ਼ਿਆਦਾ ਹੋ ਜਾਊਗਾ, ਧਿਆਨ ਰੱਖਿਓ ਥੋੜ੍ਹਾ ਜਿਹਾ ਕਿਤੇ ਫੂਕ ਨਾ ਲਿਓ। ਜਾਂ ਇੱਕ ਹੋਰ ਫਿਰ ਉੱਪਰਲੇ ਕੱਪੜੇ ਨਾਲ, ਮੋਟੇ ਜਿਹੇ ਕੱਪੜੇ ਨਾਲ ਲਪੇਟ ਕੇ ਸਹਿੰਦਾ ਸਹਿੰਦਾ ਆਪਣੇ ਸੇਕ ਦੇਣਾ। ਮੇਰੇ ਕਹਿਣੇ ਦਾ ਮਤਲਬ ਇਹ ਹੈ ਜੀ, ਜਿੱਥੇ ਪਸਲੀਆਂ ਦਾ ਦਰਦ ਹੁੰਦਾ ਉਹਦੇ ਸੇਕ ਦਾ, ਉਹਦਾ ਨੂਣ ਦਾ, ਇਹਦੇ ਨਾਲ ਵੀ ਸਾਰੀ ਬਹੁਤ ਛੇਤੀ ਸੱਟ ਚੁੱਕ ਹੋ ਜਾਂਦੀ ਹੈ ਜੀ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਹਲਦੀ ਅਤੇ ਚੂਨਾ ਇਹ ਮਿਕਸ ਕਰਕੇ ਇਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਹੱਡੀਆਂ ਦੇ ਉੱਤੇ। ਜਾਂ ਫਿਰ ਥੋੜ੍ਹੀ ਤੁਸੀਂ ਨਹੀਂ ਤਾਂ ਜਿਹੜੀ ਸੁੰਡ ਹੁੰਦੀ ਆ ਉਹਨੇ, ਉਹਦੀ ਚਾਹ ਜਿਹੀ ਬਣਾ ਕੇ ਉਹਨੇ ਪੀ ਲਿਆ ਕਰੋ। ਇਹ ਵੀ ਜਿਹੜਾ ਹੱਡੀਆਂ ਦੇ ਅੰਦਰ ਸੋਜਾ ਹੋਊਗਾ ਸਾਰਾ, ਇਹ ਆਪਣੇ ਦੂਰ ਕਰ ਦਿੰਦਾ ਜੀ ਇਹਦੇ ਨਾਲ। ਇਹ ਤੁਸੀਂ ਆਪਣੇ ਲੈ ਸਕਦੇ ਜੀ। ਜਿਹੜੇ ਬ੍ਰੇਨ ਵਾਸਤੇ ਕਹਿੰਦੇ ਸੀਗੇ ਵੀ ਯਾਦਦਾਸ਼ਤ ਘੱਟ ਹੈ, ਬ੍ਰੇਨ ਥੋੜ੍ਹਾ ਥੱਕਿਆ ਰਹਿੰਦਾ, ਜਿਹੜੇ ਆ ਕੰਪਿਊਟਰ 'ਤੇ ਬੱਚੇ ਕੰਮ ਕਰਦੇ ਹੈਗੇ, ਉਹ ਵੀ ਲੈ ਸਕਦੇ ਹੈਗੇ। ਇਹ ਆਪਣੇ ਤੁਸੀਂ 5 ਬਦਾਮ ਲੈਣੇ ਹੈਗੇ, 5 ਸੌਗੀ ਦੇ ਦਾਣੇ, 5 ਕਾਲੀਆਂ ਮਿਰਚਾਂ, ਇਹ ਤੁਸੀਂ ਮੂੰਹ ਪਾ ਕੇ ਆਪਣੇ ਹੌਲੀ ਹੌਲੀ ਚੱਬ ਕੇ ਲਗਾ ਦਿਓ ਅੰਦਰ, ਇਹ ਵੀ ਠੀਕ ਰਹੂਗਾ। ਨਹੀਂ ਤਾਂ ਛੋਟੀ ਇਲਾਇਚੀਆਂ ਤੁਸੀਂ ਲੈਣੀਆਂ ਹੈਗੀਆਂ 15 ਗ੍ਰਾਮ, ਬ੍ਰਹਮੀ ਪਾਊਡਰ ਲੈਣਾ ਹੈਗਾ 100 ਗ੍ਰਾਮ, ਸ਼ੰਖ ਪੁਸ਼ਪੀ 100 ਗ੍ਰਾਮ, ਬੱਚ ਲੈਣੀ ਹੈਗੀ 60 ਗ੍ਰਾਮ, ਪੂਜਾ ਮਿਸ਼ਰੀ 200 ਗ੍ਰਾਮ। ਇਹ ਲੈ ਕੇ ਤੁਸੀਂ ਆਪਣੇ 1 ਚਮਚਾ ਤੁਸੀਂ ਆਪਣੇ ਰੋਜ਼ ਲੈ ਲਿਆ ਕਰੋ। ਜੇ ਜ਼ਿਆਦਾ ਜਿਹੜੀ ਭੁੱਲਦੇ ਹੈਗੇ ਦਿਮਾਗ, ਉਹਦੇ ਵਾਸਤੇ ਬ੍ਰੇਨ ਦੀ ਕੋਈ ਬਿਮਾਰੀ ਹੋਵੇ ਬਹੁਤ ਵਧੀਆ ਚੀਜ਼ ਹੈ ਇਹ, ਬ੍ਰੇਨ ਨੂੰ ਤਾਕਤ ਦੇਣੇ ਵਾਲੀ ਹੈਗੀ ਹੈ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇੱਕ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਲੈ ਲਓ, 1 ਚਮਚਾ ਇੱਕ ਵਾਰੀ ਲੈ ਲਓ, ਉਹਦਾ ਕੋਈ ਫਰਕ ਨਹੀਂ ਪੈਂਦਾ। ਫਿਰ ਇਹਦੇ ਵਿੱਚੋਂ ਤੁਸੀਂ ਓਮੇਗਾ 3 ਦੇ ਕੈਪਸੂਲ ਤੁਸੀਂ ਇਹ ਲੈ ਸਕਦੇ ਹੈਗੇ ਜਿਹਨਾਂ ਨੂੰ ਮੈਮਰੀ ਦੀ ਪ੍ਰੋਬਲਮ ਹੈਗੀ। ਫਿਰ ਰੋਜ਼ ਮੇਰੀ ਦਾ ਤੇਲ 1 ਚਮਚਾ ਇਹ ਤੁਸੀਂ ਇਹ ਲੈ ਖਾਣਾ ਹੈਗਾ ਜੀ, ਰੋਜ਼ ਮੇਰੀ ਦਾ ਤੇਲ 1 ਚਮਚਾ ਰੋਜ਼। ਫਿਰ ਐਪਲ ਇਹਦੇ ਵਿੱਚੋਂ ਤੁਸੀਂ ਜ਼ਿਆਦਾ ਖਾਓ, ਅਲਸੀ ਦਾ ਤੇਲ ਜ਼ਿਆਦਾ ਯੂਜ਼ ਕਰੋ। ਜਾਂ ਫਿਰ ਤੁਸੀਂ ਅਖਰੋਟ ਅਤੇ ਸੌਗੀ ਇਹ ਤੁਸੀਂ ਆਪਣੀ ਜ਼ਿਆਦਾ ਖਾਓ, 2 ਅਖਰੋਟ ਖਾ ਲਏ, ਵਿੱਚੋਂ ਥੋੜ੍ਹੀ 20-25 ਦਾਣੇ ਸੌਗੀ ਦੇ ਪਾ ਲਏ, ਇਹ ਖਾ ਸਕਦੇ ਹੈਗੇ ਤੁਸੀਂ। ਫਿਰ ਗ੍ਰੀਨ ਟੀ ਪੀ ਸਕਦੇ ਹੈਗੇ ਇਹਦੇ ਵਿੱਚੋਂ, ਇਹ ਵਧੀਆ ਰਹੂਗੀ ਸਾਰੇ ਬ੍ਰੇਨ ਵਾਸਤੇ। ਜਾਂ ਫਿਰ ਤੁਸੀਂ ਆਪਣੇ ਤਿਰਫ ਦਾ ਪਾਊਡਰ ਵੀ ਚੰਗਾ ਰਹਿੰਦਾ ਜੀ, 1 ਚਮਚਾ ਤਿਰਫ ਦੇ ਪਾਊਡਰ ਦਾ, 1 ਚਮਚਾ ਅਦਰਕ ਦਾ ਰਸ, 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਖਾਣਾ ਹੈਗਾ ਜੀ। ਜਾਂ ਫਿਰ ਤੁਸੀਂ ਔਲੇ ਦਾ ਮੁਰੱਬਾ, ਸਿਓ ਦਾ ਮੁਰੱਬਾ, ਇਹੋ ਜਿਹੀ ਚੀਜ਼ਾਂ ਖਾ ਸਕਦੇ ਹੈਗੇ। ਅਤੇ ਗਾਜਰ ਦਾ ਜੂਸ ਜਿੰਨਾ ਤੁਸੀਂ ਪੀਣਾ ਹੈਗਾ, ਉਹਦੇ ਵਿੱਚੋਂ 2 ਚਮਚੇ ਦੇਸੀ ਘੀ ਦੇ ਮਿਲਾ ਕੇ ਉਹਨੇ ਖਾ ਲਓ, ਇਹਦੇ ਨਾਲ ਵੀ ਸਾਰੀ ਯਾਦਦਾਸ਼ਤ ਵੱਧ ਜੂਗੀ ਜੀ। ਜਾਂ 1 ਚੁਟਕੀ ਤੁਸੀਂ ਹਿੰਗ ਦੀ ਲੈ ਕੇ ਉਹ ਦੁੱਧ ਨਾਲ ਆਪਣੇ ਯੂਜ਼ ਕਰਨੀ ਹੈਗੀ। ਜਾਂ ਫਿਰ ਉਹਨੇ ਜਿਹੜਾ ਹੁੰਦਾ ਹੈਗਾ ਟਾਈਫਾਈਡ ਵਾਸਤੇ ਪੁੱਛਦੇ ਹੈਗੇ, ਜਿਹਨਾਂ ਨੂੰ ਟਾਈਫਾਈਡ ਹੋਇਆ ਵਾ, ਉਹ ਆਪਣੇ ਲੈ ਸਕਦੇ ਹੈਗੇ ਨਾਗਰ ਮੋਥਾ, ਪਿੱਤ ਪਾਪੜਾ, ਮੁਲੱਠੀ, ਗਰੂਚ, ਮੁਣੱਕਾ, ਇਹ ਸਾਰੀਆਂ ਚੀਜ਼ਾਂ ਆਪਣੇ ਤੁਸੀਂ ਆਪਣੇ 5-5 ਗ੍ਰਾਮ ਲੈ ਕੇ ਇਹਨਾਂ ਦੀ ਆਪਣੇ ਚਾਹ ਜਿਹੀ ਬਣਾਉਣੀ ਹੈਗੀ। ਚਾਹ ਬਣਾ ਕੇ ਤੁਸੀਂ ਆਪਣੇ ਉਹ ਪੀਣੀ ਹੈਗੀ ਵਿੱਚੋਂ ਸ਼ਹਿਦ ਜਾਂ ਮਿਸ਼ਰੀ ਮਿਲਾ ਕੇ। 1 ਵਾਰੀ ਬਣਾ ਲਓ ਤੁਸੀਂ, 1 ਦਿਨ ਦੀ ਖੁਰਾਕ ਹੈਗੀ, 2-3 ਵਾਰੀ ਤੁਸੀਂ 1 ਵਾਰੀ ਇਹ ਚਾਹ ਜਿਹੀ ਬਣਾ ਕੇ 5-5 ਗ੍ਰਾਮ ਦੀ 2 ਦਿਨ ਬਾਅਦ 2-3 ਵਾਰੀ ਯੂਜ਼ ਕਰ ਸਕਦੇ ਹੈਗੇ। ਅੱਛਾ, ਨਹੀਂ ਤਾਂ ਫਿਰ ਲਸਣ ਦੀ ਇਹਦੇ ਵਿੱਚੋਂ ਤੁਸੀਂ 5-7 ਬੂੰਦਾਂ ਪਾਣੀ ਦੇ ਵਿੱਚੋਂ ਮਿਲਾ ਕੇ ਤੁਸੀਂ ਉਹ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਦਾਲਚੀਨੀ ਅਤੇ ਤੁਲਸੀ ਅਤੇ ਲੌਂਗ, ਇਹ ਤੁਸੀਂ ਆਪਣੇ ਇਹਦੀ ਬਰਾਬਰ ਲੈਣਾ। ਤੁਲਸੀ, ਲੌਂਗ, 1 ਚਮਚਾ ਤੁਲਸੀ ਦਾ, 2 ਲੌਂਗ ਅਤੇ 4 ਕਾਲੀਆਂ ਮਿਰਚਾਂ, ਕਾਲੀ ਇਲਾਇਚੀ, ਤੁਲਸੀ, ਲੌਂਗ ਅਤੇ ਇਲਾਇਚੀ, ਇਹਨਾਂ ਦੀ ਆਪਣੇ ਫੱਕੀ ਜਿਹੀ ਬਣਾ ਲਓ ਤੁਸੀਂ, ਅਤੇ ਮੌਸਮੀ ਦੇ ਆਪਣੇ ਰਸ ਨਾਲ ਲੈਣੀ ਹੈਗੀ, ਇਹ ਰਿਸ਼ਤਾ ਸੰਤਰੇ ਦੇ ਰਸ ਨਾਲ। ਜਾਂ ਫਿਰ ਗਲੋ ਅਤੇ ਬੇਲ ਪਾਊਡਰ ਜਿਹੜਾ ਹੁੰਦਾ, ਇਹ ਬਰਾਬਰ ਲੈਣਾ ਹੈਗਾ, ਮਿਕਸ ਕਰਕੇ ਰੱਖ ਲਓ। 1 ਚਮਚੇ ਦੀ ਚਾਹ ਜਿਹੀ ਬਣਾ ਕੇ ਤੁਸੀਂ ਆਪਣੇ ਪੀਣੀ ਹੈ, ਅਤੇ ਵਿੱਚੋਂ ਖੰਡ ਦੀ ਜਗ੍ਹਾ ਸ਼ਹਿਦ ਪਾਉਣਾ ਹੈਗਾ 1 ਚਮਚਾ, ਇਹ ਤੁਸੀਂ ਲੈ ਸਕਦੇ ਹੈਗੇ। ਨਹੀਂ ਤਾਂ ਦਾਲਚੀਨੀ ਦਾ ਤੇਲ ਤੁਹਾਨੂੰ ਮਿਲਦਾ, 2-3 ਬੂੰਦਾਂ ਦਾਲਚੀਨੀ ਦਾ ਤੇਲ ਆਪਣੇ ਲੱਸੀ ਦੇ ਕੱਪ ਦੇ ਵਿੱਚ, ਜਿੰਨਾ ਕੁ ਲੱਸੀ ਪੀਣੀ ਆ ਉਹਦੇ ਵਿੱਚੋਂ 2-3 ਚਮਚਾ ਬੂੰਦਾਂ ਲਾਲ ਇਹਦੀਆਂ ਦਾਲਚੀਨੀ ਦੇ ਤੇਲ ਦੀਆਂ, ਇਹ ਪਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ।
ਨਹੀਂ ਤਾਂ ਫਿਰ ਬਣਿਆ ਬਣਾਇਆ ਤੁਹਾਨੂੰ ਮਿਲਦਾ ਹੈਗਾ ਮਹਾ ਸੁਦਰਸ਼ਨ ਚੂਰਨ। ਇਹਦਾ ਅੱਧਾ ਚਮਚਾ ਤੁਸੀਂ ਸਵੇਰ ਨੂੰ ਲੈਣਾ ਹੈਗਾ, ਅੱਧਾ ਚਮਚਾ ਸ਼ਾਮ ਨੂੰ। ਬਣਿਆ ਬਣਾਇਆ ਮਿਲਦਾ ਹੈਗਾ ਜੀ। ਇਹ ਕਿਸੇ ਕਿਸਮ ਦਾ ਬੁਖਾਰ ਹੋਵੇ ਉਸ ਵਾਸਤੇ ਵਧੀਆ ਚੀਜ਼ ਹੈਗੀ ਜੀ ਇਹ। ਤੇ ਅਮਰੂਦ ਇਹਦੇ ਵਿੱਚੋਂ ਚੰਗੇ ਨੇ ਟਾਈਫਾਈਡ ਵਾਲਿਆਂ ਨੂੰ। ਅਮਰੂਦ ਤੁਸੀਂ ਆਪਣੇ ਖਿਲਾ ਸਕਦੇ ਹੈਗੇ ਇਹਨਾਂ ਨੂੰ। ਇਵਨ ਟੈਨਿਕ ਐਸਿਡ ਹੁੰਦਾ, ਉਹ ਆਪਣੇ ਵਧੀਆ ਚੀਜ਼ ਹੈਗਾ ਇਹਦੇ ਵਾਸਤੇ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਜਵੈਣ, ਚਰੈਤਾ, ਗਲੋ। ਇਹ 50-50 ਗ੍ਰਾਮ ਤਿੰਨੇ ਚੀਜ਼ਾਂ ਲੈਣੀਆਂ ਹੈਗੀਆਂ। ਜਵੈਣ, ਚਰੈਤਾ, ਗਲੋ 50-50 ਗ੍ਰਾਮ ਲੈ ਕੇ ਅਤੇ 100 ਗ੍ਰਾਮ ਇਹਦੇ ਵਿੱਚੋਂ ਬਦਾਮ ਕੁੱਟ ਲੈਣੇ ਹੈਗੇ। ਇਹਨਾਂ ਦੀ 9 ਪੁੜੀਆਂ ਜਿਹੀਆਂ ਤੁਸੀਂ ਬਣਾ ਲੈਣੀਆਂ ਹੈਗੀਆਂ। ਅਤੇ ਇੱਕ ਪੁੜੀ ਤੁਸੀਂ ਆਪਣੇ ਮਿੱਟੀ ਦਾ ਭਾਂਡਾ ਲੈ ਕੇ ਕੋਈ ਇੱਕ ਪੁੜੀ ਰਾਤ ਨੂੰ ਭਿਓ ਕੇ ਰੱਖ ਦੇਣੀ ਹੈਗੀ। ਸਵੇਰ ਨੂੰ ਆਪਣੇ ਮਸਲ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਕੇ ਚੰਗੀ ਤਰ੍ਹਾਂ ਉਹ ਪਾਣੀ ਤੁਸੀਂ ਆਪਣੇ ਪੀ ਲੈਣਾ ਹੈਗਾ। ਜਵੈਣ, ਚਰੈਤਾ, ਗਲੋ ਇਹ ਹੈਗੀਆਂ 50-50 ਗ੍ਰਾਮ ਤਿੰਨੇ ਚੀਜ਼ਾਂ। ਅਤੇ ਆਪਣੇ ਬਦਾਮ 100 ਗ੍ਰਾਮ। ਅੱਛਾ, ਦਿਲ ਦੀ ਧੜਕਣ ਵਾਸਤੇ ਪੁੱਛਦੇ ਸੀਗੇ। ਦਿਲ ਦੀ ਧੜਕਣ ਵਾਸਤੇ 2-3 ਛੋਟੀਆਂ ਇਲਾਇਚੀਆਂ ਪਾਣੀ ਨਾਲ ਉਬਾਲ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਨਹੀਂ ਤਾਂ 5-7 ਪੱਤੇ ਅਨਾਰ ਦੇ, ਜਿਹੜੇ ਅਨਾਰ ਦੇ ਪੱਤੇ ਹੁੰਦੇ, ਉਹ ਤੁਸੀਂ ਪਾਣੀ ਨਾਲ ਉਬਾਲ ਕੇ ਪਹਿਲਾਂ ਉਹਦੀ ਥੋੜ੍ਹੀ ਚਟਨੀ ਬਣਾ ਲਓ, ਫਿਰ ਪਾਣੀ ਨਾਲ ਉਬਾਲ ਕੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਫਿਰ ਨਹੀਂ ਤਾਂ ਧਨੀਆ ਜਿਹੜਾ ਹੁੰਦਾ, ਧਨੀਆ ਸੁੱਕਾ 1 ਚਮਚਾ ਅਤੇ 1 ਚਮਚਾ ਮਿਸ਼ਰੀ, ਇਹ ਮਿਲਾ ਕੇ ਖਾ ਸਕਦੇ ਹੈਗੇ ਇਹਦੇ ਵਾਸਤੇ। ਜਾਂ ਫਿਰ ਤੁਸੀਂ ਆਪਣੇ ਇਹਦੇ ਵਾਸਤੇ ਲੈ ਸਕਦੇ ਹੈਗੇ ਔਲਿਆਂ ਦਾ ਚੂਰਨ 1 ਚਮਚਾ ਅਤੇ ਦਹੀਂ ਦੀ ਕੌਲੀ, ਉਹਦੇ ਵਿੱਚੋਂ ਮਿਕਸ ਕਰਕੇ ਤੁਸੀਂ ਖਾ ਸਕਦੇ ਹੈਗੇ। ਫਿਰ ਗਾਜਰਾਂ ਦੇ ਜੂਸ ਦੇ ਵਿੱਚੋਂ ਤੁਸੀਂ ਘਰ ਕੱਢਣਾ ਹੈਗਾ, ਟਾਊਨ ਵਾਲਾ ਨਹੀਂ ਲੈਣਾ। ਜਾਂ ਮੈਂ ਗਾਜਰਾਂ ਦਾ ਜੂਸ ਕਰਦਾ, ਉਹਦੇ ਵਿੱਚੋਂ ਸਾਲਟ ਵਾਲਾ ਹੁੰਦਾ ਜੀ, ਉਹ ਨਹੀਂ ਤੁਸੀਂ ਉਹਨੇ ਲੈਣਾ। ਘਰ ਜਿਹੜਾ ਕੱਢ ਕੇ ਆਪਣੇ ਜੂਸਰ ਬਣ ਉਹ ਲੈਣਾ ਹੈਗਾ ਗਾਜਰਾਂ ਦਾ ਜੂਸ। ਅਤੇ 1 ਨਿੰਬੂ ਨੂੰ ਚੁੱਟ ਕੇ ਤੁਸੀਂ ਉਹ ਆਪਣੇ ਪੀ ਸਕਦੇ ਹੈਗੇ ਜੀ। ਇਹ ਵੀ ਵਧੀਆ ਚੀਜ਼ ਰਹਿੰਦੀ ਹੈਗੀ ਆਪਣੇ ਬਲੱਡ ਪ੍ਰੈਸ਼ਰ, ਦਿਲ ਦੀ ਧੜਕਣ ਵਾਸਤੇ। ਨਹੀਂ ਤਾਂ 20 ਗ੍ਰਾਮ ਤੁਸੀਂ ਬ੍ਰਹਮੀ ਲੈਣੀ ਹੈਗੀ। ਫਿਰ ਪਾਊਡਰ ਲੈਣਾ ਹੈਗਾ 60 ਗ੍ਰਾਮ। ਕਾਲੀ ਮਿਰਚਾਂ ਤੁਸੀਂ ਲੈਣੀਆਂ ਹੈਗੀਆਂ 5 ਗ੍ਰਾਮ। ਇਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਲੈ ਸਕਦੇ ਹੈਗੇ। ਨਹੀਂ ਤਾਂ ਸੁੱਕੇ ਔਲੇ ਤੁਸੀਂ ਆਪਣੇ 100 ਗ੍ਰਾਮ ਲੈਣੇ ਹੈਗੇ। ਧਨੀਆ ਲੈਣਾ ਹੈਗਾ 50 ਗ੍ਰਾਮ। ਇਹਨਾਂ ਨੂੰ ਕੁੱਟ ਪੀਸ ਕੇ ਰੱਖ ਲਓ ਤੁਸੀਂ। ਅਤੇ ਆਪਣੇ ਇਹਨਾਂ ਦੇ ਵਿੱਚੋਂ 1 ਚਮਚਾ ਤੁਸੀਂ 2 ਚਮਚੇ ਇਹਦੇ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖਦੇ ਨੇ। ਸਵੇਰ ਨੂੰ ਉਹਨੇ ਜਿੰਨਾ ਸਾਰਾ ਟੇਸਟ ਹੈ ਉਹਦੇ ਵਿੱਚੋਂ ਜਾਂ ਥੋੜ੍ਹੀ ਮਿਸ਼ਰੀ ਪਾ ਕੇ ਰੱਖ ਦਿਓ ਨਾਲੇ ਵਿੱਚ, ਅੰਦਾਜ਼ੇ ਨਾਲ ਜਿੰਨਾ ਤੁਹਾਨੂੰ ਮਿੱਠਾ ਚਾਹੀਦਾ ਉਹ ਮਿਸ਼ਰੀ ਮਿਲਾ ਕੇ ਸਵੇਰ ਨੂੰ ਨਿਤਰਿਆ ਵਾ ਜਿਹੜਾ ਪਾਣੀ ਹੋਊਗਾ ਉਹ ਆਪਣੇ ਪੀ ਲੈਣਾ। ਸੁੱਕੇ ਔਲੇ, ਧਨੀਆ ਅਤੇ ਮਿਸ਼ਰੀ ਇਹ ਤੁਸੀਂ ਉਹਨੇ ਭਿਓ ਕੇ ਰੱਖਣੇ ਰਾਤ ਨੂੰ, ਸਵੇਰ ਨੂੰ ਉਹਨੇ ਪੀ ਲਓ। ਅੱਗੇ ਪੁੱਛਦੇ ਆਪਣੇ ਸਾਹ ਵਾਸਤੇ ਪੁੱਛਦੇ ਵੀ ਸਾਹ ਜ਼ਿਆਦਾ ਆਉਂਦਾ ਚੜ੍ਹਦਾ ਹੈਗਾ। ਉਹਨੇ ਸਾਹ ਦਾ ਉਹਨੇ ਇੱਕ ਕੇਲਾ ਤੁਸੀਂ ਉਹਨੇ ਲੈਣਾ ਹੈਗਾ, ਉਹਦੇ ਵਿੱਚੋਂ ਚੀਰਾ ਲਗਾ ਕੇ 2 ਚੁਟਕੀਆਂ ਕਾਲੀ ਮਿਰਚਾਂ ਭਰ ਦੇਣੀਆਂ ਉਹਦੇ ਵਿੱਚ। ਰਾਤ ਨੂੰ ਇਹ ਕਰਕੇ ਰੱਖ ਲੈਣਾ ਹੈਗਾ। ਸਵੇਰ ਨੂੰ ਤੁਸੀਂ ਉੱਠ ਕੇ ਉਹ ਕੇਲੇ ਨੂੰ ਕੱਟ ਕੇ ਥੋੜ੍ਹਾ ਭੁੰਨ ਲੈਣਾ ਹੈਗਾ, ਉਹਨੂੰ ਫਰਾਈ ਜਿਹਾ ਕਰ ਲੈਣਾ, ਥੋੜ੍ਹਾ ਜਿਹਾ ਘੀ ਪਾ ਕੇ ਕਰ ਲਓ। ਉਹ ਤੁਸੀਂ ਉਹਨੇ ਖਾਣਾ ਹੈਗਾ ਜੀ ਇਹਦੇ ਨਾਲ। ਜਾਂ ਫਿਰ ਦੂਸਰਾ ਇਲਾਜ ਹੈਗਾ ਤੁਸੀਂ ਹਰੜ 1 ਚਮਚਾ ਅਤੇ ਸੁੰਢ 1 ਚਮਚਾ ਇਹ ਤੁਸੀਂ ਆਪਣੇ ਇਹਨਾਂ ਦੀ ਚਾਹ ਜੀ ਬਣਾ ਕੇ ਪੀਣੀ ਹੈਗੀ ਤੁਸੀਂ। ਜਾਂ ਫਿਰ ਤੁਸੀਂ ਨਹੀਂ ਤਾਂ ਅਰੰਡੀ ਦਾ ਤੇਲ 1 ਚਮਚਾ ਅਤੇ ਸ਼ਹਿਦ 1 ਚਮਚਾ ਇਹ ਮਿਕਸ ਕਰਕੇ ਤੁਸੀਂ ਆਪਣੇ ਖਾ ਲਓ, ਇਹਦੇ ਨਾਲ ਵੀ ਸਾਹ ਠੀਕ ਹੋ ਜਾਂਦਾ। ਜਾਂ ਫਿਰ ਸੁੰਢ, ਕਾਲੀ ਮਿਰਚਾਂ, ਮਗਾਂ ਅਤੇ ਆਪਣੇ ਖੰਡ ਜਾਂ ਮਿਸ਼ਰੀ ਜੋ ਕੁਛ ਪਾਉਣਾ ਹੈਗਾ ਇਹ ਬਰਾਬਰ ਲੈਣੀਆਂ ਤਿੰਨੇ ਚੀਜ਼ਾਂ। ਇਹਨਾਂ ਨੂੰ ਪੀ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਖਾ ਲਓ। ਨਹੀਂ ਤਾਂ ਅਨਾਰ ਦੇ ਪੱਤੇ, ਅਨਾਰ ਦਾ ਛਿਲਕਾ ਜਿਹੜਾ ਹੁੰਦਾ, ਪੱਤੇ ਨਹੀਂ, ਅਨਾਰ ਦਾ ਛਿਲਕਾ, ਇਹਨਾਂ ਨੂੰ ਸੁਕਾ ਕੇ ਸੁਕਾ ਲਓ, ਉਹਨਾਂ ਦਾ ਪਾਊਡਰ ਜਿਹਾ ਬਣਾ ਲਓ। ਅੱਧਾ ਚਮਚਾ ਇਹਦਾ ਪਾਊਡਰ ਦਾ ਅਤੇ ਅੱਧਾ ਚਮਚਾ ਸ਼ਹਿਦ ਦਾ ਇਹ ਮਿਲਾ ਕੇ ਤੁਸੀਂ ਆਪਣੇ ਖਾ ਸਕਦੇ ਹੈਗੇ। ਇਹਦੇ ਵਿੱਚ ਹੈਗਾ ਜੀ ਟਾਈਮ ਵੀ ਜੀ। ਹੈਲੋ, ਹਾਂਜੀ ਹੋ ਗਿਆ ਜੀ ਟਾਈਮ ਜੀ, ਟਾਈਮ ਹੋ ਗਿਆ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਫਿਰ ਕੱਲ੍ਹ ਅਗਲੇ ਹਫ਼ਤੇ ਸਹੀ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।